ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। थैंक यू सो मच जी डॉक्टर साहब आज 14 जनवरी 2015 पहली माघ नानकशाही संमत 546 का दिन है तो ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿਸੇ ਅਹਿਮ ਮੁੱਦੇ ਨਾਲ। ਕੀ ਹੈ ਡਾਕਟਰ ਸਾਹਿਬ ਅੱਜ ਦਾ ਕੋਈ ਅਹਿਮ ਮੁੱਦਾ? देखो अज पहली माघ 14 जनवरी का दिन है जी ਤੇ ਅੱਜ ਸਿੱਖ ਇਤਿਹਾਸ ਦਾ ਇੱਕ ਉਹ ਦਿਨ ਹੈ ਜਿਸ ਨੂੰ ਅਸੀਂ ਹਮੇਸ਼ਾ ਹੀ ਦੋ ਵੇਲੇ ਦੀ ਅਰਦਾਸ 'ਚ ਯਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਦਿਨ ਕ੍ਰੀਏਟ ਕੀਤਾ ਬਣਾਇਆ। जी ਜਦੋਂ ਅਸੀਂ ਅਰਦਾਸ ਦੇ ਵਿੱਚ 10 ਗੁਰੂ ਸਾਹਿਬਾਨ ਨੂੰ ਯਾਦ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਦੇ ਹਾਂ, ਤਾਂ ਫਿਰ ਅਸੀਂ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ ਇਹ ਗੱਲ ਕਰਦੇ ਹਾਂ। जी ਪੰਜ ਪਿਆਰੇ ਜਿਹੜੇ ਗੁਰੂ ਦੀ ਤਲਵਾਰ ਦੀ ਧਾਰ 'ਤੇ ਆ ਕੇ ਜਿਨ੍ਹਾਂ ਨੇ ਆਪਣਾ ਆਪ ਗੁਰੂ ਨੂੰ ਸਮਰਪਣ ਕੀਤਾ। ਇਤਿਹਾਸਕ ਪੱਖ ਤੋਂ ਅਸੀਂ ਜਾਣਦੇ ਹਾਂ ਕਿ ਕਿਵੇਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਸ਼ਹੀਦ ਹੋਏ ਅਤੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਉਹਨਾਂ ਨੇ ਇਹਨਾਂ ਸਾਰੇ ਜੰਗਾਂ ਦੇ ਵਿੱਚ ਅਨੰਦਪੁਰ ਸਾਹਿਬ ਤੋਂ ਚਮਕੌਰ ਦੀ ਗੜੀ ਤੱਕ ਵੀ ਔਰ ਫਿਰ 10ਵੇਂ ਪਾਤਸ਼ਾਹ ਦੇ ਨਾਲ ਦੱਖਣ 'ਚ ਗਏ। ਭਾਈ ਦਇਆ ਸਿੰਘ ਜੀ ਨੇ ਜ਼ਫਰਨਾਮਾ ਔਰੰਗਜ਼ੇਬ ਤੱਕ ਪਹੁੰਚਾਉਣ ਦਾ ਵੀ ਬੜਾ ਯੂਨੀਕ ਜਿਹੜਾ ਉਹ ਬਹਾਦਰੀ ਭਰਿਆ ਕਾਰਨਾਮਾ ਵੀ ਕੀਤਾ जी ਔਰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜਿਹੜੇ ਨੇ ਉਹਨਾਂ ਨੇ ਫਿਰ ਦੱਖਣ ਦੇ ਵਿੱਚ ਹੀ ਹਜ਼ੂਰ ਸਾਹਿਬ ਵੀ ਉਹਨਾਂ ਨੇ ਚੜ੍ਹਾਈ ਕੀਤੀ। ਔਰ ਉਸ ਤੋਂ ਬਾਅਦ ਅਸੀਂ ਚਾਰ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ ਔਰ ਚਾਰ ਸਾਹਿਬਜ਼ਾਦਿਆਂ ਦਾ ਜ਼ਿਕਰ ਪਿਛਲੇ ਹਫ਼ਤਿਆਂ 'ਚ ਜਦੋਂ ਕਿ ਸ਼ਹੀਦੀ ਹਫ਼ਤਾ ਮਨਾਇਆ ਗਿਆ ਕਾਫੀ ਵੇਰਵੇ ਦੇ ਨਾਲ ਹੋਇਆ। ਅਤੇ ਫਿਰ 40 ਮੁਕਤਿਆਂ ਦਾ ਜ਼ਿਕਰ ਹੈ। ਇਤਿਹਾਸ ਦੇ ਵਿੱਚ ਦੋ ਵਿਚਾਰ ਰਨ ਕਰਦੇ ਨੇ ਕਿਉਂਕਿ ਜਦੋਂ ਅਸੀਂ ਚਮਕੌਰ ਦੀ ਗੜੀ ਦੀ ਗੱਲ ਕਰਦੇ ਹਾਂ ਅਤੇ ਉਦੋਂ ਵੀ ਉੱਥੇ ਗੁਰੂ ਸਾਹਿਬ ਦੇ ਨਾਲ 40 ਸਿੰਘਾਂ ਦੇ ਹੋਣ ਦਾ ਜ਼ਿਕਰ ਹੈ। ਸੋ ਇਤਿਹਾਸਕਾਰਾਂ ਦਾ ਇੱਕ ਜਿਹੜਾ ਵਰਗ ਹੈ ਉਹ 40 ਨੂੰ ਚਮਕੌਰ ਦੇ ਉਹਨਾਂ ਸ਼ਹੀਦਾਂ ਦੇ ਨਾਲ ਜਿਹੜੇ ਜੂਝੇ ਗੁਰੂ ਸਾਹਿਬ ਦੇ ਸਾਥੀ ਸਨ ਸਿੰਘ ਉਹਨਾਂ ਦੇ ਨਾਲ ਵੀ ਜੋੜਦਾ ਰਿਹਾ। ਪਰ ਜ਼ਾਹਰ ਹੈ ਕਿ ਕਈ ਵਾਰ ਨੰਬਰ ਥੋੜ੍ਹਾ ਬਹੁਤ ਅੱਗੇ ਪਿੱਛੇ ਵੀ ਹੋ ਸਕਦਾ ਹੈ ਕਿਉਂਕਿ ਚਮਕੌਰ ਦੇ ਵਿੱਚ ਵੀ ਅਸੀਂ 40 ਦਾ ਜ਼ਿਕਰ ਕਰਦੇ ਹਾਂ जी ਅਤੇ ਇਹ ਮੁਕਤਸਰ ਜਿਹੜਾ ਕਦੇ ਖਿਦਰਾਣੇ ਦੀ ਢਾਬ ਸੀ ਔਰ ਇਹਨਾਂ 40 ਸਿੱਖਾਂ ਨੇ ਆਪਣੀਆਂ ਸ਼ਹੀਦੀਆਂ ਦੇ ਨਾਲ ਉਸ ਥਾਂ ਨੂੰ ਮੁਕਤਸਰ ਦੇ ਵਿੱਚ ਗੁਰੂ ਦੀ ਬਖਸ਼ਿਸ਼ ਦੇ ਨਾਲ ਬਦਲਵਾਇਆ। ਉਹਨਾਂ ਦੀ ਜਿਹੜੀ ਸਾਡੀ ਇਤਿਹਾਸਕ ਰਵਾਇਤ ਹੈ, ਪਰੰਪਰਾ ਹੈ, ਕਿਉਂਕਿ ਇਹ ਠੀਕ ਹੈ ਵੀ ਹਰ ਚੀਜ਼ ਦਾ ਇਤਿਹਾਸਕ ਸੋਰਸ ਕਈ ਵਾਰ ਕਿਉਂਕਿ ਜਿਵੇਂ ਮੈਂ ਅਕਸਰ ਇਹ ਕਹਿੰਦਾ ਵੀ ਸਾਡੀ ਇਹ ਮੰਦਭਾਗੀ ਗੱਲ ਹੈ ਔਰ ਅਕਸਰ ਇਹ ਹਿਸਟਰੀ 'ਚ ਕਿਹਾ ਜਾਂਦਾ ਹੈ ਵੀ ਜਿਹੜੀਆਂ ਕੌਮਾਂ ਇਤਿਹਾਸ ਸਿਰਜਦੀਆਂ ਨੇ ਉਹਨਾਂ ਕੋਲ ਇਤਿਹਾਸ ਲਿਖਣ ਦੀ ਵੇਲ ਨਹੀਂ ਹੁੰਦੀ ਔਰ ਸ਼ਾਇਦ ਸਿੱਖ ਕੌਮ ਤੋਂ ਜ਼ਿਆਦਾ ਇਹ ਗੱਲ ਕਿਸੇ ਹੋਰ 'ਤੇ ਨਾ ਢੁੱਕਦੀ ਹੋਏ। ਅਸੀਂ ਉਦੋਂ ਵੀ ਬੀਤੇ ਦੇ ਵੀ ਜਿਹੜਾ ਇਤਿਹਾਸ ਸਿਰਜਿਆ ਉਹ ਵੀ ਜਾਂ ਸਾਡੇ ਕੋਲ ਉਸ ਵੇਲੇ ਦੇ ਮੁਗਲ ਦਰਬਾਰ ਦੀਆਂ ਕੋਈ ਐਂਟਰੀਜ਼ ਨੇ ਉਹਨਾਂ 'ਤੇ ਬੇਸਡ ਹੈ ਜਾਂ ਜਿਹੜੀ ਜਿਹਨੂੰ ਓਰਲ ਟ੍ਰੈਡੀਸ਼ਨ ਕਹਿੰਦੇ ਸੀ, ਮੂੰਹ ਜ਼ੁਬਾਨੀ ਸੀਨਾ ਬਸੀਨਾ ਚਲੀ ਰਵਾਇਤ ਹੈ जी ਅਤੇ ਜਾਂ ਪਹਿਲਾ ਸਾਡੇ ਇਤਿਹਾਸ ਦਾ ਸੋਰਸ ਪ੍ਰਾਚੀਨ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ ਜਿਨ੍ਹਾਂ ਨੇ ਖ਼ਾਸ ਤੌਰ 'ਤੇ ਮਿਸਲਾਂ ਦੇ ਪੀਰੀਅਡ ਔਰ ਉਸ ਪੀਰੀਅਡ ਦੇ ਇਤਿਹਾਸ ਨੂੰ 10ਵੇਂ ਪਾਤਸ਼ਾਹ ਤੋਂ ਬਾਅਦ ਕਲਮਬੱਧ ਕੀਤਾ। ਫਿਰ 20ਵੀਂ ਸਦੀ ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿ ਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ, ਸੂਰਜ ਪ੍ਰਕਾਸ਼ ਗ੍ਰੰਥ, ਗਿਆਨੀ ਗਿਆਨ ਸਿੰਘ, ਤਾਰੀਖ ਗੁਰੂ ਖਾਲਸਾ, ਭਾਈ ਵੀਰ ਸਿੰਘ, ਭਾਈ ਕਾਹਨ ਸਿੰਘ ਨਾਭਾ, ਭਾਈ ਸਰਕਰਮ ਸਿੰਘ ਹਿਸਟੋਰੀਅਨ ਉਹਨਾਂ ਨੇ ਫਿਰ ਮਾਡਰਨ ਦੀਆਂ ਅਤੇ ਡਾਕਟਰ ਗੰਡਾ ਸਿੰਘ। ਸੋ ਵਿੱਚ ਇੱਕ ਐਸਾ ਕਾਫੀ ਗੈਪ ਹੈ ਕਈ ਦਹਾਕਿਆਂ ਦਾ ਇਰਾਦਾ ਲਗਭਗ ਸੈਂਚਰੀ ਦਾ जी ਜਿਹਦੇ ਕਰਕੇ ਕੁਛ ਚੀਜ਼ਾਂ ਰਵਾਇਤ ਦੇ ਮੁਤਾਬਕ ਮੰਨੀਆਂ ਜਾਂਦੀਆਂ ਨੇ ਅਤੇ ਇਤਿਹਾਸਕ ਪੱਖ ਤੋਂ ਕਈ ਵਾਰ ਉਹ ਚੈਲੰਜ ਹੁੰਦੀਆਂ ਨੇ। ਸੋ ਇੱਕ ਗੱਲ ਜ਼ਾਹਰ ਹੈ ਕਿ ਜਿਹੜੀ ਸਾਡੀ ਰਵਾਇਤ ਔਰ ਉਹਦੇ 'ਚ ਵੀ ਮੈਂ ਹਮੇਸ਼ਾ ਸਮਝਦਾ ਹਾਂ ਵੀ ਜਿਹੜੀ ਸੀਨਾ ਬਸੀਨਾ ਚੱਲੀ ਰਵਾਇਤ ਹੁੰਦੀ ਹੈ ਜਾਂ ਜਿਹੜੀ ਕੌਮ ਦੇ ਵਿੱਚ ਲੰਬਾ ਵਕਤ ਪ੍ਰਚਲਿਤ ਗੱਲ ਹੁੰਦੀ ਹੈ ਉਹਦਾ ਆਧਾਰ ਜ਼ਿਆਦਾ ਮਜ਼ਬੂਤ ਮੰਨਣਾ ਚਾਹੀਦਾ ਹੈ ਕਿਉਂਕਿ ਜਿਹੜਾ ਲਿਖਣ ਵਾਲਾ ਹੈ ਹੋ ਸਕਦਾ ਹੈ ਉਹਦੀ ਇੱਕ ਸੀਮਤ ਜਾਣਕਾਰੀ ਸੀ, ਉਹਦਾ ਇੱਕ ਬਾਇਸ ਵੀ ਹੈ। ਜੇ ਮੁਗਲਾਂ ਦੇ ਨਾਲ ਜੰਗ ਸੀ ਸਿੱਖਾਂ ਦੀ ਉਹਨਾਂ ਨੇ ਲਿਖਿਆ, ਉਹਨਾਂ ਨੇ ਘਟਨਾਵਾਂ ਨੂੰ ਹੋਰ ਰੰਗ ਦਿੱਤੀ। ਜਿਹੜੇ ਹਿੰਦੂ ਹਿਸਟੋਰੀਅਨ ਇਤਿਹਾਸਕਾਰ ਉਸ ਪੀਰੀਅਡ ਦੇ ਜਾਂ ਬਾਅਦ 'ਚ ਆਏ ਉਹਨਾਂ ਨੇ ਉਹ
ਹਿੰਦੂ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜੀ। ਸੋ ਇਸ ਗੱਲ ਨੂੰ ਦਰਕਨਾਰ ਕਰਦਿਆਂ ਜਿਹੜੀ ਸਾਡੀ ਰਵਾਇਤ ਹੈ 40 ਮੁਕਤਿਆਂ ਦੇ ਇਤਿਹਾਸ ਸੰਬੰਧੀ ਉਹ ਇਸ ਸਾਰੀ ਸਾਖੀ ਦੇ ਨਾਲ ਜੁੜੀ ਹੈ ਕਿ ਅਨੰਦਪੁਰ ਸਾਹਿਬ ਦੇ 8-9 ਮਹੀਨੇ ਦੇ ਘੇਰੇ ਦੌਰਾਨ ਇਸ ਕਿਸਮ ਦੀ ਤੰਗਦਸਤੀ, ਅੰਦਰ ਭੁੱਖ ਨੰਗ ਔਰ ਬਹੁਤ ਜਿਹੜੇ ਹਾਲਾਤ ਜਦੋਂ ਖਰਾਬ ਹੁੰਦੇ ਚਲੇ ਗਏ ਤੇ ਫਿਰ ਜਿਨ੍ਹਾਂ 40 ਸਿੱਖਾਂ ਦਾ ਅਸੀਂ ਜ਼ਿਕਰ ਭਾਈ ਮਹਾਂ ਸਿੰਘ ਔਰ ਉਹਨਾਂ ਦੇ ਸਾਥੀਆਂ ਦਾ ਕਰਦੇ ਹਾਂ, ਅੰਦਰ ਦੋ ਵਿਚਾਰਾਂ ਕਿਲੇ ਦੇ ਵਿੱਚ ਸ਼ੁਰੂ ਹੋ ਗਈਆਂ ਕਿਉਂਕਿ ਇਹ ਉਹ ਪੀਰੀਅਡ ਸੀ ਕਿ ਇੱਕ ਪਾਸੇ ਤੰਗਦਸਤੀ ਚੱਲ ਰਹੀ ਸੀ, ਦੂਸਰੇ ਪਾਸੇ ਬਾਹਰ ਜਿਹੜੇ ਨੇ ਜਿਹੜੇ ਕਾਜ਼ੀ ਭੇਜੇ ਹੋਏ ਕੁਰਾਨ ਸ਼ਰੀਫ ਦੇ ਉੱਤੇ ਸਹੁੰ ਖਾ ਕੇ ਔਰੰਗਜ਼ੇਬ ਦੀ ਚਿੱਠੀ ਜਾਂ ਪਹਾੜੀ ਹਿੰਦੂ ਰਾਜੇ ਆਟੇ ਦੀਆਂ ਗਊਆਂ ਔਰ ਗੀਤਾ ਦੇ ਉੱਤੇ ਸਹੁੰ ਖਾਣ ਵਾਲੇ ਜੀ, ਉਹ ਇਹ ਜਿਹੜੇ ਨੇ ਭੇਜ ਰਹੇ ਸੀ ਆਪਣੇ ਮਿਸਰੀ ਜਾਂ ਆਪਣੇ ਏਲਚੀ ਕਿ ਜੀ ਤੁਸੀਂ ਇੱਕ ਵਾਰੀ ਕਿਲਾ ਖਾਲੀ ਕਰ ਦਿਓ, ਫਿਰ ਤੁਸੀਂ ਜਿੱਥੇ ਮਰਜ਼ੀ ਚਲੇ ਜਾਣਾ, ਤੁਹਾਨੂੰ ਜਿਹੜਾ ਕੋਈ ਜਿਹੜਾ ਉਹ ਡਿਸਟਰਬ ਨਹੀਂ ਕਰੇਗਾ। ਸੋ ਜ਼ਾਹਰ ਹੈ ਕਿ ਹਾਲਾਂਕਿ 10ਵੇਂ ਪਾਤਸ਼ਾਹ ਨੇ ਇਸ ਨੂੰ ਇਹ ਕੌਤਕ ਕਰ ਉਹਨਾਂ ਨੇ ਇੱਕ ਦਿਨ ਕਿਹਾ, ਉਹਨਾਂ ਨੇ ਕਿਹਾ ਜੀ ਠੀਕ ਹੈ ਕੱਲ੍ਹ ਰਾਤ ਅਸੀਂ ਇੰਨੇ ਵਜੇ ਜਾਵਾਂਗੇ ਪਰ ਪਹਿਲਾਂ ਸਾਡਾ ਅਸਬਾਬ ਜਾਏਗਾ ਜੀ। ਸੋ ਉਹਨਾਂ ਨੇ ਖਚਰਾਂ ਦੇ ਉੱਤੇ ਜਿਹੜਾ ਵੀ ਵੇਸਟ ਸੀ, ਟਰੈਸ਼ ਜਿਹਨੂੰ ਅਸੀਂ ਕਹਿੰਦੇ ਹਾਂ ਇੱਥੇ, ਉਹ ਰਖਾ ਕੇ ਉਹਦੇ ਉੱਤੇ ਬੜੇ ਕੀਮਤੀ ਦੁਸ਼ਾਲੇ ਪਵਾ ਦਿੱਤੇ ਔਰ ਉਹਨਾਂ ਨੇ ਜਿਹੜੇ ਕਿਲੇ ਤੋਂ ਬਾਹਰ ਕੱਢੇ ਔਰ ਉਹ ਜੇ ਕੁਛ ਫਰਕ ਤੇ ਹੀ ਗਏ ਸੀ ਤੇ ਉਹਦੇ ਉੱਤੇ ਅਟੈਕ ਕਰਤਾ ਉਹਨਾਂ ਨੇ ਔਰ ਉਹਨਾਂ ਨੂੰ ਬੇਸ਼ੱਕ ਸ਼ਰਮਿੰਦਗੀ ਹੋਈ ਕਿ ਉਹਦੇ ਚੋਂ ਤਾਂ ਟਰੈਸ਼ ਹੀ ਨਿਕਲਣਾ ਸੀ ਜੀ। ਪਰ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਕਿਲੇ ਦੇ ਅੰਦਰ ਮਹਿਫੂਜ਼ ਹੋ, ਬਾਹਰ ਨਿਕਲੋਗੇ ਠੀਕ ਨਹੀਂ ਹੋਏਗਾ ਔਰ ਇਹਨਾਂ ਦਾ ਇਤਬਾਰ ਨਹੀਂ ਹੈ, ਇਹ ਝੂਠ ਬੋਲ ਰਹੇ ਨੇ, ਇਹ ਰੱਬ ਦੇ ਨਾਂ ਤੇ ਜਾਂ ਅੱਲਾ ਦੇ ਨਾਂ ਤੇ ਜਿਹੜਾ ਇਹ ਕੁਫਰ ਕਮਾ ਰਹੇ ਨੇ ਜੀ। ਲੇਕਿਨ ਬਹੁਤ ਵਾਰੇ ਹੁੰਦਾ ਹੈ ਵੀ ਜਦੋਂ ਤੁਸੀਂ ਹਾਰਡਸ਼ਿਪ ਚੋਂ ਲੰਘ ਰਹੇ ਹੁੰਦੇ ਹੋ ਔਰ ਆਮ ਅਸੀਂ ਦੇਖਦੇ ਹਾਂ ਬਿਮਾਰੀਆਂ 'ਚ ਵੀ ਜਾਂ ਆਰਥਿਕ ਜਦੋਂ ਕੋਈ ਤੰਗਦਸਤੀ ਚੱਲਦੀ ਹੈ, ਜਿੰਨਾ ਮਰਜ਼ੀ ਤੁਹਾਡਾ ਫੇਥ ਹੋਏ, ਜੇ ਕੋਈ ਆ ਕੇ ਕਹਿੰਦਾ ਹੈ ਕਿ ਜੀ ਫਲਾਣਾ ਬਾਬਾ ਹੈ ਉਹਦੇ ਜਾਓ ਤੁਹਾਡੇ ਕਸ਼ਟ ਨਿਵਾਰ ਦੇਗਾ, ਤੁਹਾਨੂੰ ਪਤਾ ਵੀ ਹੁੰਦਾ ਵੀ ਬਾਬੇ ਫਰਾਡ ਨੇ, ਫਿਰ ਬੰਦਾ ਕਹਿੰਦਾ ਚਲੋ ਹੁਣ ਇੰਨੇ ਕਸ਼ਟ ਚੋਂ ਨਿਕਲ ਰਹੇ ਆ, ਚਲੋ ਬਾਬੇ ਤੋਂ ਵੀ ਇੱਕ ਡਾਂਗ ਖਾ ਆਈਏ, ਸ਼ਾਇਦ ਉਹਦੇ ਨਾਲ ਹੀ ਕੋਈ ਫਰਕ ਪੈ ਜਾਏ। ਜੀ ਬਿਲਕੁਲ। ਸੋ ਮੈਂ ਸਮਝਦਾ ਵੀ ਉਹਨਾਂ ਹਾਲਾਤਾਂ ਦੇ ਵਿੱਚ ਹੀ ਇਹ ਜਿਹੜੇ ਜਿਨ੍ਹਾਂ ਦਾ ਸੰਬੰਧ ਬਹੁਤ ਸਾਰੇ ਸਿੱਖਾਂ ਦਾ ਮਾਝੇ ਦੇ ਨਾਲ ਔਰ ਝਬਾਲ ਔਰ ਉਸ ਦੇ ਇਲਾਕੇ ਉਸ ਦੇ ਆਲੇ ਦੁਆਲੇ ਨਾਲ ਸੰਬੰਧਿਤ ਇਹ ਸਿੱਖ ਸਨ, ਇਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਮਹਾਰਾਜ ਸਾਨੂੰ ਅਸੀਂ ਚਾਹੁੰਦੇ ਹਾਂ ਵੀ ਕਿਲ੍ਹਾ ਛੱਡ ਦਈਏ, ਵੀ ਅੰਦਰ ਜੋ ਭੁੱਖ ਨਾਲ ਮਰਾਂਗੇ ਤੇ ਬਾਹਰ ਜਾ ਕੇ ਜਾਂ ਤਾਂ ਲੜ ਕੇ ਮਰਾਂਗੇ ਤੇ ਜਾਂ ਜੇ ਬਚ ਗਏ ਤਾਂ ਫਿਰ ਜਦੋਂ ਤਗੜੇ ਹੋ ਗਏ ਫਿਰ ਲੜਾਂਗੇ ਜੀ। ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਸਾਡੀ ਰਵਾਇਤ ਦੱਸਦੀ ਹੈ ਕਿ ਉਹ ਬਜ਼ਿੱਦ ਹੋ ਗਏ, ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਇਹ ਕਰ ਲਿਆ। ਔਰ ਉਦੋਂ ਦੁਸ਼ਮਣ ਦੀ ਵੀ ਚਾਲ ਹੁੰਦੀ ਹੈ, ਦੁਸ਼ਮਣ ਵੀ ਅੰਦਰ ਇਹ ਸੁਨੇਹਾ ਪਹੁੰਚਾ ਰਿਹਾ ਹੁੰਦਾ ਹੈ ਵੀ ਜਿਹੜਾ ਚਿੱਟਾ ਝੰਡਾ ਲੈ ਕੇ ਬਾਹਰ ਨੂੰ ਨਿਕਲੇਗਾ ਉਹਨੂੰ ਕੁਛ ਨਹੀਂ ਕਿਹਾ ਜਾਏਗਾ। ਸੋ ਜ਼ਾਹਰ ਹੈ ਵੀ 10ਵੇਂ ਪਾਤਸ਼ਾਹ ਨੇ ਇਹਨਾਂ ਨੂੰ ਕਿਹਾ ਭਾਈ ਠੀਕ ਹੈ ਜੇ ਤੁਸੀਂ ਸਾਡਾ ਹੁਕਮ ਨਹੀਂ ਮੰਨਦੇ, ਇਹਦਾ ਮਤਲਬ ਹੈ ਵੀ ਤੁਸੀਂ ਜਿਹੜਾ ਉਹ ਸਿੱਖ ਤਾਂ ਗੁਰੂ ਦੇ ਹੁਕਮ 'ਚ ਹੁੰਦੇ ਜੀ ਔਰ ਜੇ ਤੁਹਾਨੂੰ ਲੱਗਦਾ ਹੈ ਵੀ ਤੁਹਾਡੀ ਸਿਆਣਪ ਹੈ ਔਰ ਤੁਸੀਂ ਸਾਡੇ ਨਹੀਂ ਹੋ ਤਾਂ ਫਿਰ ਸਾਨੂੰ ਲਿਖ ਕੇ ਦੇ ਦਿਓ ਵੀ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਔਰ ਜਿਵੇਂ ਹੈ ਵੀ ਉਹਨਾਂ ਨੇ ਲਿਖ ਦਿੱਤਾ, ਉਹਦੇ ਥੱਲੇ ਆਪਣੇ ਅੰਗੂਠੇ ਜਾਂ ਦਸਤਖਤ ਜੋ ਵੀ ਸੀ ਉਹ ਕਰਕੇ ਗੁਰੂ ਸਾਹਿਬ ਨੇ ਉਹ ਸੰਭਾਲ ਕੇ ਕਾਗਜ਼ ਰੱਖ ਲਿਆ ਆਪਣੇ ਕਮਰ ਕੱਸੇ 'ਚ ਔਰ ਉਹਨੂੰ ਕਿਹਾ ਜੀ ਠੀਕ ਹੈ। ਸੋ ਉਹ ਆਪਣੇ ਉੱਥੋਂ ਸੇਫਲੀ, ਕਿਉਂਕਿ ਜਿਵੇਂ ਮੈਂ ਕਿਹਾ ਵੀ ਉਹਨਾਂ ਦੀ ਵੀ ਸਟ੍ਰੈਟਜੀ ਸੀ ਦੁਸ਼ਮਣ ਦੀ ਵੀ, ਅੰਦਰ ਜਿੰਨੀ ਫੋਰਸ ਘੱਟ ਹੋਏ ਜਿਵੇਂ ਵੀ ਚਿੱਟੇ ਝੰਡੇ ਲੈ ਕੇ ਜਾਂ ਜਿਵੇਂ ਵੀ ਹੋਇਆ ਉਹ ਨਿਕਲ ਗਏ ਆਪਣੇ ਘਰਾਂ 'ਚੋਂ ਪਹੁੰਚ ਕੇ। ਹੁਣ ਉਹਨਾਂ ਦੇ ਵਿੱਚ ਜਿਹੜਾ ਇਹ ਪਾਰਟ ਸੀ ਜਦੋਂ ਘਰਾਂ 'ਚ ਗਏ ਤਾਂ ਉਹਨਾਂ ਦੀਆਂ ਸਿੰਘਣੀਆਂ ਨੇ, ਭੈਣਾਂ ਨੇ, ਮਾਤਾਵਾਂ ਨੇ ਪੁੱਛਿਆ ਕਿ ਭਾਈ ਤੁਸੀਂ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਨਾਲ ਸੀ, ਕੀ ਵਾਪਰਿਆ, ਕਿਵੇਂ ਨੇ ਗੁਰੂ ਸਾਹਿਬ, ਉਹਨਾਂ ਦਾ ਕੀ ਹੈ? ਤੇ ਇਹਨਾਂ ਨੇ ਆਪਣਾ ਦੱਸਿਆ ਕਿ ਜੀ ਅਸੀਂ ਤਾਂ ਸ਼ੁਕਰ ਕਰੋ ਅਸੀਂ ਜਾਨ ਬਚਾ ਕੇ ਆਏ ਹਾਂ, ਉਹਨਾਂ ਆਪ ਤਾਂ ਜਾਣਾ ਹੀ ਹੈ, ਬਾਕੀ ਵੀ ਮਰ ਰਹੇ ਨੇ, ਅਸੀਂ ਤਾਂ। ਔਰ ਜਦੋਂ ਉਹਨਾਂ ਬੀਬੀਆਂ ਨੂੰ ਇਹ ਪਤਾ ਲੱਗਾ ਉਹਨਾਂ ਨੇ ਉਹਨਾਂ ਨੂੰ ਬਹੁਤ ਲਾਹਨਤਾਂ ਪਾਈਆਂ ਕਿ ਵੀ ਸਾਨੂੰ ਇਸ ਗੱਲ ਦੇ ਉੱਤੇ ਸ਼ਰਮ ਹੈ ਕਿ ਵੀ ਤੁਸੀਂ ਜਿਹੜਾ ਇਸ ਹੱਦ ਤੱਕ ਜਿਹੜਾ ਡਿੱਗ ਗਏ ਹੋ ਕਿ ਤੁਸੀਂ ਗੁਰੂ ਨੂੰ ਪਿੱਠ ਦਿਖਾ ਕੇ ਆਏ ਹੋ। ਬੇਦਾਵਾ ਦਾਅਵੇ ਤੋਂ ਹੀ ਹੁੰਦਾ, ਇੱਕ ਦਾਅਵੇਦਾਰੀ ਹੁੰਦੀ ਹੈ। ਮੈਂ ਕਹਿੰਦਾ ਜੀ ਮੇਰਾ ਤੁਹਾਡੇ ਤੇ ਦਾਅਵਾ ਹੈ ਕਿ ਜਿਹੜਾ ਇਹ ਹੈ ਤੇ ਤੁਸੀਂ ਕੁਛ ਐਸੀ ਗੱਲ ਕਰੋ ਜਿਹਦੇ ਤੋਂ ਮੈਨੂੰ ਲੱਗੇ ਕਿ ਭਾਈ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਇੱਕ ਤਾਂ ਸਧਾਰਨ ਜ਼ਬਾਨ 'ਚ ਹੁੰਦਾ ਜੀ ਮਾਣ ਵੀ ਨਹੀਂ ਰੱਖਿਆ। ਸੋ ਬੇਦਾਅਵੇ ਦਾ ਮਤਲਬ ਹੈ ਕਿ ਭਈ ਸਾਡਾ ਕੋਈ ਦਾਅਵਾ ਨਹੀਂ, ਅਸੀਂ ਆਪਣੀ ਮਨਮਰਜ਼ੀ ਕਰਾਂਗੇ। ਔਰ ਮਾਈ ਭਾਗੋ ਜਿਹੜੇ ਕਿ ਕੋਈ ਇਹ ਨਹੀਂ ਹੈ ਵੀ ਬਹੁਤ ਬਜ਼ੁਰਗ ਮਾਤਾ ਸਨ, ਆਪਣੀ ਪਰ ਜਵਾਨੀ ਦੇ ਵਿੱਚ ਜਿਨ੍ਹਾਂ ਦੀ ਟ੍ਰੇਨਿੰਗ ਇਹ ਭਾਈ ਲੰਗਾ ਢਿੱਲੋਂ ਕਰਕੇ ਹੋਏ ਨੇ ਗੁਰੂ ਅਰਜਨ ਸਾਹਿਬ ਦੇ ਵੇਲੇ, ਗੁਰੂ ਕੇ ਸਿੱਖ
ਜਿਨ੍ਹਾਂ ਨੇ ਬੇਸ਼ੱਕ ਇਲਾਕੇ ਦੇ ਚੌਧਰੀ ਸਨ, ਮੁਗਲਾਂ ਵੱਲੋਂ ਥਾਪੇ ਹੋਏ, ਪਰ ਉਸ ਸਮੇਂ 'ਚ ਵੀ ਉਹਨਾਂ ਨੇ 6ਵੇਂ ਪਾਤਸ਼ਾਹ ਨੇ ਜਦੋਂ ਅੰਮ੍ਰਿਤਸਰ ਤੋਂ ਰਿਟਰੀਟ ਕੀਤਾ ਤਾਂ ਇਹਨਾਂ ਨੇ ਹੀ ਆਪਣੇ ਘਰ ਦੇ ਵਿੱਚ ਉਤਾਰਾ ਦੇ ਕੇ ਮੁਗਲਾਂ ਦੇ ਨਾਲ ਪਹਿਲੀ ਜੰਗ ਅੰਮ੍ਰਿਤਸਰ ਦੀ ਹੋਈ 6ਵੇਂ ਪਾਤਸ਼ਾਹ ਦੀ ਜੀ। ਤੇ ਗੁਰੂ ਹਰਗੋਬਿੰਦ ਸਾਹਿਬ ਦੀ ਬੱਚੀ ਵੀਰੋ ਦਾ ਵਿਆਹ ਵੀ ਜਿਹੜਾ ਹੈ ਉਹ ਇਹਨਾਂ ਦੇ ਹੀ ਝਬਾਲ ਦੇ ਵਿੱਚ ਹੋਇਆ ਸੀ। ਸੋ ਉਹਨਾਂ ਦੇ ਹੀ ਭਰਾ ਦੀ ਅੱਗੋਂ ਇਹ ਡਾਟਰ ਸੀ ਔਰ ਇਹਦੀ ਪੂਰੀ ਟ੍ਰੇਨਿੰਗ ਜਾਂ ਦੂਜੀ ਪੂਰੀ ਜਿਹਨੂੰ ਅਸੀਂ ਮਾਰਸ਼ਲ ਟ੍ਰੈਡੀਸ਼ਨ ਦੇ ਵਿੱਚ ਰੇਜ਼ ਹੋਈ, ਘੋੜਸਵਾਰੀ, ਗੱਤਕਾ, ਦੂਜਾ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਵੀ ਇਹ ਕਰਤੂਤ ਕਰਕੇ ਆਏ ਨੇ ਸਾਡੇ ਇਲਾਕੇ ਦੇ, ਸੋ ਉਹਨਾਂ ਨੇ ਘੋੜੇ ਤੇ ਸਵਾਰ ਹੋ ਕੇ ਇਲਾਕੇ 'ਚ ਉਹਨਾਂ ਨੇ ਘੁੰਮਿਆ, ਪੱਲੂ ਫੇਰਿਆ ਔਰ ਕਾਲ ਦਿੱਤੀ ਕਿ ਆਓ ਭਾਈ ਇਹ ਤਾਂ ਕਲੰਕ ਲਵਾ ਦਿੱਤਾ ਇਹਨਾਂ ਨੇ ਸਾਡੇ ਇਲਾਕੇ ਨੂੰ ਵੀ ਔਰ ਸਾਡੇ ਟੱਬਰਾਂ ਨੂੰ ਵੀ, ਤੇ ਆਓ ਗੁਰੂ ਦੇ ਲਈ ਚੱਲ ਕੇ ਸ਼ਹੀਦੀ ਪਾਈਏ। ਸੋ ਉਹਨਾਂ ਨੇ ਲੀਡ ਕੀਤਾ, ਹੋਰ ਵੀ ਨਾਲ ਹੋਣਗੇ, ਪਰ ਇਹ ਵੀ ਜਿਹੜੇ 40 ਸੀ ਨਿੰਮੋਂ ਚੂਣੇ ਹੋਏ, ਇਹਨਾਂ ਨੇ ਕਿਹਾ ਕਿ ਵੀ ਅਸੀਂ ਤਾਂ ਜਾਨ ਬਚਾ ਕੇ ਆਏ ਸੀ, ਘਰ ਵੀ ਸਾਡੇ ਨਾਲ ਇਵੇਂ ਹੋਇਆ। ਸੋ ਇਹਨਾਂ ਨੇ ਵੀ ਜੁਆਇਨ ਕੀਤਾ। ਹੁਣ ਜਦੋਂ ਤੱਕ ਇਹ ਅਨੰਦਪੁਰ ਸਾਹਿਬ ਵੱਲ ਤੁਰੇ, ਰਸਤੇ ਦੇ ਵਿੱਚ ਹੀ ਜਿਵੇਂ ਇਹਨਾਂ ਨੂੰ ਪਤਾ ਲੱਗਾ ਜਾਂ ਲਾਗੇ ਜਾ ਕੇ ਪਤਾ ਲੱਗਾ ਕਿ ਭਾਈ ਭਾਣਾ ਤਾਂ ਵਾਪਰ ਗਿਆ, ਤੇ ਗੁਰੂ ਸਾਹਿਬ ਨਿਕਲੇ ਚਮਕੌਰ ਦੀ ਗੜੀ ਔਰ ਜਿਹੜਾ ਹੈ ਉਹ ਸਰਸਾ ਦਾ ਕੰਢਾ, ਚਮਕੌਰ ਦੀ ਗੜੀ, ਮਾਛੀਵਾੜਾ। ਸੋ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਗੁਰੂ ਸਾਹਿਬ ਸੁਰੱਖਿਅਤ ਨਿਕਲ ਗਏ ਨੇ। ਸੋ ਇਹ ਵੀ ਉਹੀ ਟ੍ਰੇਲ ਫੋਲੋ ਕਰਦੇ ਆ ਜਦੋਂ ਤੱਕ ਪਹੁੰਚਦੇ ਨੇ। ਤੇ ਹੁਣ ਇੱਕ ਤਾਂ ਬੇਦਾਵਾ ਹੈ, ਸਾਹਮਣੇ ਹੋ ਨਹੀਂ ਸਕਦੇ। 10ਵੇਂ ਪਾਤਸ਼ਾਹ ਉੱਥੋਂ ਮਾਛੀਵਾੜੇ ਤੋਂ ਰਾਏ ਕੱਲੇ ਦੇ ਕੋਲ, ਫਿਰ ਦੀਨਾ ਕਾਂਗੜ ਜਿੱਥੋਂ ਜ਼ਫਰਨਾਮਾ ਲਿਖਿਆ ਹੈ, ਔਰ ਰਾਏ ਕੱਲੇ ਨੂੰ ਵੀ ਜਿਹੜੇ ਕਿ ਮੁਸਲਮਾਨ ਸਨ, ਵਜ਼ੀਰ ਖਾਨ ਜਿਹੜਾ ਕਿ ਪਰਸਿਊ ਕਰ ਰਿਹਾ ਸੀ, ਉਹਨੂੰ ਪਤਾ ਲੱਗ ਗਿਆ ਵੀ 10ਵੇਂ ਪਾਤਸ਼ਾਹ ਸੁਰੱਖਿਅਤ ਨਿਕਲ ਗਏ ਨੇ। ਉਹਨਾਂ ਨੇ ਰਾਏ ਕੱਲੇ ਨੂੰ ਵੀ ਸੁਨੇਹਾ ਭੇਜਿਆ ਕਿ ਵੀ ਤੂੰ ਇਹ ਬਾਗੀ ਨੇ ਔਰ ਇਹਨਾਂ ਨੂੰ ਪਨਾਹ ਦਿੱਤੀ। ਉਹਨੇ ਕਿਹਾ ਜੀ ਅਸੀਂ ਤੇ ਮੇਰੇ ਪੀਰ ਨੇ ਔਰ ਇਹ ਧਰਮ ਦਾ ਮਾਮਲਾ ਹੈ, ਮਜ਼ਹਬ ਦਾ, ਫੇਥ ਦਾ ਮਾਮਲਾ ਹੈ, ਇਹਦੇ 'ਚ ਕੋਈ ਹਕੂਮਤ ਦਾ ਕੋਈ ਸਰੋਕਾਰ ਨਹੀਂ ਹੋਣਾ ਚਾਹੀਦਾ। ਪਰ 10ਵੇਂ ਪਾਤਸ਼ਾਹ ਨੇ ਦੇਖਦੇ ਹਾਂ ਕਿ ਵੀ ਇੱਥੇ ਵੀ ਹਾਲਾਤ ਉਸ ਕਿਸਮ ਦੇ ਹੋ ਰਹੇ ਨੇ। ਕੁਛ ਦੇਰ ਬਾਅਦ ਅੱਗੇ ਮੁਕਾਮ ਕਰਦੇ ਹਾਂ, ਪਿੰਡਾਂ 'ਚੋਂ ਗੁਜ਼ਰਦੇ ਹਾਂ, ਉਹ ਇਹ ਖਿਦਰਾਣਾ ਨਾਂ ਦੀ ਥਾਂ ਜਿੱਥੇ ਅੱਜ ਮੁਕਤਸਰ ਸਾਹਿਬ ਜਿਹਨੂੰ ਅਸੀਂ ਕਹਿੰਦੇ ਹਾਂ, ਵਜ਼ੀਰ ਖਾਂ ਫੌਜ ਲੈ ਕੇ ਪਿੱਛੇ ਲੱਗਾ ਹੋਇਆ ਸੀ। ਔਰ ਇਹ ਜਿਹੜੇ ਸਿੱਖ ਨੇ ਮਾਈ ਭਾਗੋ ਦੀ ਕਮਾਂਡ ਥੱਲੇ, ਇਹ ਵੀ ਜਦੋਂ ਉੱਥੋਂ ਤੱਕ ਪਹੁੰਚਦੇ ਨੇ, ਗੁਰੂ ਸਾਹਿਬ ਅੱਗੇ ਟਿੱਬੀ ਦੇ ਉੱਤੇ ਨੇ, ਉੱਚੀ ਥਾਂ 'ਤੇ, ਕਿਉਂਕਿ ਅੱਜ ਜਿਵੇਂ ਮਾਲਵਾ ਬਹੁਤ ਪ੍ਰੋਸਪਰਸ ਹੈ, ਚਾਰ ਚਫੇਰੇ ਲਹਿ ਲਹਾਂਦੀਆਂ ਫਸਲਾਂ ਔਰ ਪਾਣੀ ਦੀਆਂ ਨਹਿਰਾਂ ਔਰ ਖੁਸ਼ਹਾਲੀ ਹੈ, ਇਹੋ ਜਿਹਾ ਨਹੀਂ ਸੀ। ਇਹ ਤਾਂ ਬੜੇ ਬੜੇ ਜਿਹੜੇ ਨੇ ਰੇਤੇ ਦੇ ਟਿੱਬੇ ਸੀ ਔਰ ਦੂਰ ਦੂਰ ਤੱਕ ਕਈ ਕੋਹ, ਕਈ ਮੀਲ ਪਾਣੀ ਨਹੀਂ ਸੀ ਜੀ। ਔਰ ਜੰਗ ਦੇ ਐਂਗਲ ਤੋਂ ਹਮੇਸ਼ਾ ਹੀ ਫੌਜ ਦੇ ਲਈ ਜਿਹੜੇ ਘੋੜੇ ਜਾਂ ਦੂਸਰੇ ਨੇ ਫੌਜੀ, ਉਹਨਾਂ ਦੇ ਲਈ ਪਾਣੀ ਹਮੇਸ਼ਾ ਜ਼ਰੂਰੀ ਹੁੰਦਾ। ਸੋ ਗੁਰੂ ਸਾਹਿਬ ਦੇ ਨਾਲ ਜਿੰਨੇ ਵੀ ਸਿੱਖ ਸਨ ਉਸ ਵੇਲੇ, ਉਹਨਾਂ ਨੇ ਖਿਦਰਾਣੇ ਦੀ ਢਾਬ ਨੂੰ ਆਪਣਾ ਕੈਂਪ ਬਣਾਇਆ ਸੀ ਔਰ ਉੱਚੀ ਟਿੱਬੀ ਤੋਂ ਗੁਰੂ ਸਾਹਿਬ ਜਿਹੜੇ ਨੇ ਓਬਜ਼ਰਵ ਕਰ ਰਹੇ ਸੀ। ਸੋ ਇਹਨਾਂ ਨੇ ਰਾਹ ਪੈਂਦੇ ਜਿਹੜੇ ਰਾਹ ਦੇ ਵਿੱਚ, ਕਿਉਂਕਿ ਬੜੀਆਂ ਬੁਸ਼ਸ ਸੀ, ਝਾੜ ਸੀ, ਉਹਨਾਂ ਦੇ ਉੱਤੇ ਕੱਪੜੇ ਸੁੱਟ ਕੇ ਇਹਨਾਂ ਨੇ ਕਿਹਾ ਵੀ ਹੁਣ ਇੱਦਾਂ ਦੇ ਗੁਰੂ ਵੱਲ ਮੂੰਹ ਕਰ ਹੀ ਨਹੀਂ ਸਕਦੇ, ਪਿੱਠ ਦੇ ਕੇ ਆਏ ਹੋਏ ਆ। ਇਹਨਾਂ ਨੇ ਕਿਹਾ ਕਿ ਦੇਖਿਆ ਵੀ ਵਜ਼ੀਰ ਖਾਂ ਆ ਰਿਹਾ, ਵੀ ਇਹਦੀ ਅਸੀਂ ਫੌਜ ਨੂੰ ਰੋਕੀਏ। ਔਰ ਜਿਵੇਂ ਸਾਡੀ ਰਵਾਇਤ ਦੱਸਦੀ ਹੈ ਕਿ ਵਜ਼ੀਰ ਖਾਂ ਦੀਆਂ ਫੌਜਾਂ ਦੇ ਜਰਨੈਲਾਂ ਨੇ ਦੂਰੋਂ ਦੇਖਿਆ, ਉਹਨਾਂ ਨੇ ਕਿਹਾ ਜੀ ਤਾਂ ਬਹੁਤ ਵੱਡਾ ਕੈਂਪ ਹੈ। ਉਹਨਾਂ ਨੇ ਬਹੁਤ ਝਾੜਾਂ ਦੇ ਉੱਤੇ ਵੱਡੇ ਕੱਪੜੇ ਜਿਹੜੇ ਨੇ, ਚਾਦਰਾਂ ਔਰ ਦੂਸਰੀਆਂ ਪਾਈਆਂ ਹੋਈਆਂ ਸੀ। ਤੇ ਜਿਉਂ ਹੀ ਫੌਜ ਬਰਾਬਰ ਆਈ, ਪਹਿਲਾਂ ਉਹਨਾਂ ਨੇ ਅੰਦਰੋਂ ਜਿਹੜੀਆਂ ਵੀ ਉਸ ਵੇਲੇ ਦੀਆਂ ਤੋੜੇਦਾਰ ਬੰਦੂਕਾਂ ਫਾਇਰਿੰਗ ਕੀਤੀ, ਪਹਿਲੀ ਫੌਜ ਦਾ ਕਾਫੀ ਹਿੱਸਾ ਮਾਰਿਆ, ਫਿਰ ਅੱਗੇ ਆਏ। ਫਿਰ ਜਦੋਂ ਉਹਨਾਂ ਕੋਲ ਅੰਦਰ ਅਸਲਾ ਮੁੱਕ ਗਿਆ, ਫਿਰ ਉਹਨਾਂ ਨੇ ਤਲਵਾਰਾਂ ਧੂ ਲਈਆਂ ਔਰ ਬਾਹਰ ਆ ਕੇ ਕੱਲਾ ਜਿਹੜਾ ਹੈ ਜੂਝਣ ਲੱਗਾ। ਹੁਣ 10ਵੇਂ ਪਾਤਸ਼ਾਹ ਟਿੱਬੀ ਤੋਂ ਇਹ ਜੰਗ ਦਾ ਨਜ਼ਾਰਾ ਵੀ ਦੇਖ ਰਹੇ ਨੇ ਔਰ ਉੱਥੋਂ ਵੀ ਤੀਰ ਛੱਡ ਰਹੇ ਨੇ ਜਿਹੜੇ ਕਿ ਦੁਸ਼ਮਣ ਦਾ ਨੁਕਸਾਨ ਕਰ ਰਹੇ ਨੇ। ਸੋ ਦੁਸ਼ਮਣ ਨੂੰ ਇਹ ਰਿਅਲਾਈਜ਼ ਹੋ ਗਿਆ ਵੀ ਇਹ ਤਾਂ ਅਜੇ ਇਸ ਫੌਜ ਨਹੀਂ ਜਿਹੜੀ ਅੱਗੇ ਸੀ ਸਿੱਖਾਂ ਦੇ, ਇਹਨਾਂ ਨੇ ਸਾਡਾ ਨੁਕਸਾਨ ਕੀਤਾ, ਜਿਵੇਂ ਪਿੱਛੇ ਕਿੰਨੀ ਹੈ ਔਰ ਪਾਣੀ ਹੈ ਨਹੀਂ ਸੀ, ਪਾਣੀ ਦੀ ਢਾਬ ਦੇ ਉੱਤੇ ਗੁਰੂ ਸਾਹਿਬ ਦਾ ਕਬਜ਼ਾ ਸੀ ਜੀ। ਸੋ ਉਹਨਾਂ ਹਾਲਾਤਾਂ 'ਚ ਫੌਜ ਨੇ ਉੱਥੋਂ ਹੀ, ਔਰ ਜਿਹੜਾ ਨਾਲ ਵਜ਼ੀਰ ਖਾਨ ਨੂੰ ਲੋਕਲ ਚੌਧਰੀ ਜਿਹੜੇ ਲੀਡ ਕਰ ਰਹੇ ਹੁੰਦੇ ਨੇ, ਉਹ ਵੀ ਗੁਰੂ ਸਾਹਿਬਾਨ ਨਾਲ ਹਮਦਰਦੀ ਰੱਖਦੇ ਸੀ। ਉਹਨਾਂ ਨੇ ਵੀ ਕਿਹਾ ਜੀ ਇਹ ਬਹੁਤ ਔਖਾ ਕੰਮ ਹੈ, ਤੇ ਉਹ ਵਜ਼ੀਰ ਖਾਨ ਜਿਹੜਾ ਆਪਣੀ ਉਹਦੀ ਫੌਜ ਉੱਥੋਂ ਹੀ ਮੁੜ ਜਾਂਦੀ। 10ਵੇਂ ਪਾਤਸ਼ਾਹ ਜੰਗ ਦੇ ਮੈਦਾਨ 'ਚ ਉਤਰਦੇ ਨੇ, ਕੱਲਾ ਜਿਹੜਾ ਸ਼ਹੀਦ ਹੋਇਆ ਸਿੱਖ ਹੈ ਉਸ ਨੂੰ ਆਪਣੇ ਬੈਠ ਕੇ ਉਹਦਾ ਸਿਰ ਆਪਣੀ ਗੋਦੀ 'ਚ ਲੈ ਕੇ ਉਸ ਦਾ ਮੂੰਹ ਸਾਫ਼ ਕਰਕੇ, ਇਹ ਮੇਰਾ 5 ਹਜ਼ਾਰੀ ਸਿੱਖ ਹੈ, ਇਹ ਮੇਰਾ 10 ਹਜ਼ਾਰੀ ਸਿੱਖ ਹੈ। ਔਰ ਜਦੋਂ ਭਾਈ ਮਹਾਂ ਸਿੰਘ ਦੇ ਕੋਲ ਆਉਂਦੇ ਨੇ ਤੇ ਕਹਿੰਦੇ ਜਿਵੇਂ ਕਿ ਉਹ ਸਹਿਕ ਰਿਹਾ, ਉਹਨੂੰ ਪੁੱਛਦੇ ਨੇ ਕਿ ਮਹਾਂ ਸਿੰਘ ਕੁਛ ਮੰਗੋ। ਉਹਨਾਂ ਨੇ ਕਿਹਾ ਜੀ ਜੇ ਟੁੱਟੇ ਹੋ ਤੇ ਜਿਹੜਾ ਅਸੀਂ ਬੇਦਾਵਾ ਲਿਖ ਕੇ ਦੇ ਆਏ ਸੀ, ਇਹ ਬੇਦਾਵਾ
ਪਾੜ ਦਿਓ ਜੀ। ਇਸ ਲਈ ਅਸੀਂ ਇਸ ਦਿਨ ਨੂੰ ਟੁੱਟੀ ਗੰਢੀ ਕਰਕੇ ਵੀ ਕਹਿੰਦੇ ਹਾਂ। ਟੁੱਟੀ ਗੰਢੀ ਦਾ ਮਤਲਬ ਹੀ ਹੈ ਕਿ ਜਦੋਂ ਇੱਕ ਵਾਰੀ ਟੁੱਟ ਜਾਂਦੀ ਹੈ ਪਿਆਰੇ ਨਾਲ, ਉਸ ਗੁਰੂ ਦੇ ਨਾਲ, ਤੇ ਇਸ ਨੂੰ ਗੰਢਾਣ ਦਾ ਨਾਂ ਹੈ। ਬੇਦਾਵੇ ਤੋਂ ਦਾਅਵੇਦਾਰ ਬਣਨਾ। ਉਹਨਾਂ ਨੇ ਆਪਣੀਆਂ ਜਿਹੜੀਆਂ ਜਾਨਾਂ ਦੇ ਨਜ਼ਰਾਨੇ ਗੁਰੂ ਦੇ ਚਰਨਾਂ 'ਚ ਭੇਟ ਕੀਤੇ ਔਰ ਲਗਭਗ ਸਾਰੇ ਹੀ ਸਿੰਘ, ਔਰ ਜਿਉਂ ਹੀ ਗੁਰੂ ਸਾਹਿਬ ਆਪਣੇ ਕਮਰ ਕੱਸੇ 'ਚੋਂ ਕਾਗਜ਼ ਕੱਢਦੇ ਨੇ ਔਰ ਉਸ ਨੂੰ ਫਾੜਦੇ ਨੇ, ਤੇ ਭਾਈ ਮਹਾਂ ਸਿੰਘ ਗੁਰੂ ਸਾਹਿਬ ਦੀ ਗੋਦ ਦੇ ਵਿੱਚ ਹੀ ਆਪਣਾ ਜਿਹੜਾ ਹੈ ਉਹ ਸਰੀਰ ਛੱਡਦੇ ਜੀ। ਮਾਈ ਭਾਗੋ ਕਾਫੀ ਗੰਭੀਰ ਜ਼ਖਮੀ ਨੇ, ਉਹਨਾਂ ਦਾ ਇਲਾਜ ਹੁੰਦਾ ਹੈ, ਉਹ ਠੀਕ ਹੋ ਜਾਂਦੇ ਨੇ, ਪਰ ਉਹ ਫਿਰ ਵਾਪਸ ਪਿੰਡ ਨਹੀਂ ਪਰਤਦੇ। ਉਹਨਾਂ ਨੂੰ ਅਸੀਂ ਗੁਰੂ ਸਾਹਿਬ ਦੀ ਪਹਿਲੀ ਫੀਮੇਲ ਬਾਡੀਗਾਰਡ ਜਾਂ ਸਿੰਘਣੀ ਬਾਡੀਗਾਰਡ ਕਰਕੇ, ਕਿ ਉਹ ਮਰਦਾਨਾ ਪੂਰੇ ਉਸ ਪਹਿਰਾਵੇ ਦੇ ਵਿੱਚ ਹਥਿਆਰਬੰਦ ਹੋ ਕੇ ਉਹ ਹਮੇਸ਼ਾ ਹੀ 10ਵੇਂ ਪਾਤਸ਼ਾਹ ਦੇ ਅੰਗ ਰੱਖਿਅਕ ਦੇ ਤੌਰ ਤੇ ਫਿਰ ਉਹ ਦਮਦਮਾ ਸਾਹਿਬ ਤੱਕ ਵੀ ਨਾਲ ਜਾਂਦੇ ਨੇ ਜੀ। ਔਰ ਜਿਵੇਂ ਅਸੀਂ ਦੇਖਦੇ ਹਾਂ ਵੀ ਉੱਥੇ ਵੀ ਹਜ਼ੂਰ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ ਦੇ ਖਿੱਤੇ 'ਚ ਉਸ ਏਰੀਏ 'ਚ ਬੁੰਗਾ ਮਾਈ ਭਾਗੋ ਸੀ, ਜਿਹੜਾ ਹੁਣ ਇਹਨਾਂ ਨੇ ਪਿੱਛੇ ਜੇ ਬਿਊਟੀਫਿਕੇਸ਼ਨ ਦੇ ਨਾਂ ਥੱਲੇ ਢਾਹ ਦਿੱਤੇ। 10ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਵੀ ਉਹ ਫਿਰ ਉਸ ਇਲਾਕੇ 'ਚ ਹੀ ਰਹੇ। ਉਹਨਾਂ ਨੇ ਕਾਫੀ ਸਿੱਖੀ ਪ੍ਰਚਾਰ ਕੀਤਾ ਤੇ ਬਿਦਰ ਤੋਂ 11 ਕਿਲੋਮੀਟਰ ਦੂਰ ਤਪ ਸਥਾਨ ਕਰਕੇ ਉਹਨਾਂ ਦੇ ਨਾਂ ਜੀਨਵਾੜਾ ਨਾਂ ਹੈ, ਜਿੱਥੇ ਉਹਨਾਂ ਦੀ ਯਾਦ 'ਚ ਮਾਈ ਭਾਗੋ ਦੇ ਗੁਰਦੁਆਰਾ ਸਾਹਿਬ ਬਣਿਆ ਹੈ, ਜਿੱਥੇ ਉਹਨਾਂ ਨੇ ਲੰਬਾ ਵਕਤ ਫਿਰ ਸਿੱਖੀ ਪ੍ਰਚਾਰ ਵੀ ਕੀਤਾ ਔਰ ਉੱਥੇ ਹੀ ਉਹਨਾਂ ਨੇ ਚੜ੍ਹਾਈ ਕੀਤੀ। ਸੋ ਹੁਣ ਇਹ ਤਾਂ ਨੈਰੇਟਿਵ ਹੈ, ਜਿਹਨੂੰ ਕਹਾਣੀ ਜਾਂ ਸਾਖੀ ਹੈ। ਹੁਣ ਇਸ ਦੇ ਮੈਸੇਜ ਕੀ ਨੇ? ਜੀ ਜੀ। ਮੈਂ ਸਮਝਦਾ ਵੀ ਸਾਡੇ ਲਈ ਵੀ ਇਸ ਨੂੰ ਸੁਣਾਉਣਾ, ਕਹਿਣਾ, ਜਦੋਂ ਅਸੀਂ ਦੀਵਾਨਾਂ 'ਚ ਜਾਂਦੇ ਹਾਂ, ਢਾਡੀ ਰਾਗੀ ਇਹਨੂੰ ਐਸੇ ਵਿਰਾਗ ਦੇ ਅੰਦਾਜ਼ 'ਚ ਗਾਉਂਦੇ ਨੇ ਔਰ ਖ਼ਾਸ ਤੌਰ 'ਤੇ ਭਾਈ ਮਹਾਂ ਸਿੰਘ ਦਾ 10ਵੇਂ ਪਾਤਸ਼ਾਹ ਦੇ ਨਾਲ ਜਿਹੜਾ ਲਾਸਟ ਪਲ ਨੇ, ਜਾਂ ਮਾਈ ਭਾਗੋ ਦਾ ਚੈਲੰਜ, ਉਸ ਲਈ ਕਈ ਕੁਛ ਹੁੰਦਾ ਹੈ ਕਿ ਵੀ ਉਹਨਾਂ ਨੇ, ਮਾਈ ਭਾਗੋ ਨੇ ਕਿਹਾ ਲਓ ਜੀ ਤੁਸੀਂ ਪਾਓ ਚੂੜੀਆਂ ਤੇ ਅਸੀਂ ਹੁਣ ਜਾ ਕੇ ਜੂਝਾਂਗੀਆਂ, ਤੁਸੀਂ ਬੈਠੋ। ਲੇਕਿਨ ਮੈਂ ਸਮਝਦਾ ਵੀ ਇਹ ਤਾਂ ਇੱਕ ਇਤਿਹਾਸ ਦਾ ਹਿੱਸਾ ਹੈ। ਸਾਡੇ ਲਈ ਕੀ ਸੁਨੇ ਜੀ। ਅਸੀਂ ਸਮਝਦੇ ਹਾਂ ਵੀ ਉਹਨਾਂ ਸਿੱਖਾਂ ਨੇ ਜਿਨ੍ਹਾਂ ਨੇ ਬਹੁਤ ਤੰਗਦਸਤੀ ਦੀ ਹਾਲਤ, ਜਿਨ੍ਹਾਂ ਦਾ ਸਿਦਕ ਸਬਰ ਥੋੜ੍ਹਾ ਡੋਲਿਆ, ਉਹਨਾਂ ਨੇ ਵੀ ਫਿਰ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਈ ਜੀ। ਪਰ ਅੱਜ ਅਸੀਂ ਜਿਹੜੇ ਆਪਣੇ ਆਪ ਨੂੰ ਗੁਰੂ ਕਾ ਸਿੱਖ ਕਹਾਉਂਦੇ ਹਾਂ ਜਾਂ ਗੁਰੂ ਕੀ ਸਿੰਘਣੀ ਕਹਾਉਂਦੇ ਹਾਂ, ਅਸੀਂ ਦੇਖੀਏ ਸਾਡੇ ਤੇ ਗੁਰੂ ਦਾ ਕਿੰਨਾ ਕੁ ਦਾਅਵਾ ਰਹਿ ਗਿਆ, ਜਾਂ ਅਸੀਂ ਕਿੰਨੇ ਕੁ ਸਿੱਖ ਹਾਂ ਜੀ। ਕਿੰਨੀਆਂ ਕੁ ਸਾਡੀਆਂ ਕਮਿਟਮੈਂਟਸ ਨੇ, ਕਿੰਨਾ ਕੁ ਅਸੀਂ ਜਦੋਂ ਗੁਰੂ ਨੂੰ ਆਪਾ ਦਿੰਦੇ ਹਾਂ ਤੇ ਸਾਡਾ ਤਾਂ ਇਕਰਾਰ ਤਾਂ ਇਹ ਹੁੰਦਾ ਹੈ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ, ਕਿ ਅਸੀਂ, ਸਾਡਾ ਤਨ ਵੀ ਗੁਰੂ ਦਾ ਹੈ, ਮਨ ਵੀ ਗੁਰੂ ਦਾ ਹੈ, ਧਨ ਵੀ ਗੁਰੂ ਦਾ ਹੈ। ਤੇ ਕਿੱਥੇ ਗੁਰੂ ਪੰਥ ਦੇ ਲਈ ਆਪਣਾ ਸਰਬੰਸ ਕੁਰਬਾਨ ਕਰਦੇ ਨੇ। ਤੇ ਅੱਜ ਜਿੱਥੇ ਅਸੀਂ ਆ ਕੇ ਖਲੋਤੇ ਹਾਂ, ਜਿਸ ਕਦਰ 30 ਮਿਲੀਅਨ ਸਿੱਖ ਕੌਮ ਜਿਸ ਗੁਲਾਮੀ ਦਾ ਸ਼ਿਕਾਰ ਹੈ, ਜਿਸ ਕੌਮ ਦੀ ਆਜ਼ਾਦੀ ਦੇ ਲਈ ਸਾਡੇ ਸਾਹਮਣੇ, ਸਾਡੇ ਨਾਲ ਖੇਡਦੇ ਪੜ੍ਹਦੇ ਸਾਡੇ ਬੜੀ ਜਿਹੜੇ ਸਾਡੇ ਤੋਂ ਚਲੇ ਗਏ, ਲੇਕਿਨ ਇਹਦੇ ਬਾਵਜੂਦ ਸਾਡੇ ਲਈ ਦੁਨੀਆਦਾਰੀ ਕਿੰਨੀ ਇੰਪੋਰਟੈਂਟ ਬਣੀ ਹੋਈ ਹੈ, ਦੁਨੀਆ ਦੀ ਦੌੜ ਜਿਹੜੀ ਹੈ ਧਨ ਦੀ ਕਿੰਨੀ ਇੰਪੋਰਟੈਂਟ ਹੈ, ਕਿ ਸਾਨੂੰ ਨਾ ਆਪਣੇ ਫਰਜ਼ ਦਾ ਅਹਿਸਾਸ ਹੈ, ਨਾ ਅਸੀਂ ਕੌਮੀ ਆਜ਼ਾਦੀ ਲਈ ਕੁਝ ਕਰਨਾ। ਸਿਰਫ ਸਾਡਾ ਕੰਮ ਇੰਨਾ ਹੀ ਰਹਿ ਗਿਆ ਵੀ ਗੁਰਦੁਆਰੇ 'ਚ ਜਾ ਕੇ ਡਾਲਰ ਬਾਬੇ ਦਾ ਤੇ ਡਾਲਰ ਵਾਜੇ ਦਾ ਤੇ ਲੰਗਰ ਛਕਿਆ ਰੰਗ ਬਰੰਗਾ ਵੰਨ-ਸਵੰਨਾ ਤੇ ਆ ਗਏ, ਉੱਥੇ 2-4 ਮਿੰਟ ਅਥਰੂ ਵੀ ਕੇਰ ਲਏ ਜਦੋਂ ਕੋਈ ਵਿਰਾਗ ਦੀ ਗੱਲ ਸੁਣੀ। ਉਸ ਤੋਂ ਬਾਅਦ ਸਾਨੂੰ ਲੱਗਦਾ ਵੀ ਸਾਡਾ ਕੋਈ ਫਰਜ਼ ਨਹੀਂ ਹੈ ਕੌਮ ਦੇ ਪ੍ਰਤੀ। ਸੋ ਮੈਂ ਇਹ ਬਾਕੀਆਂ ਨੂੰ ਨਹੀਂ, ਆਪਣੇ ਆਪ ਨੂੰ ਵੀ ਮੈਂ ਯਾਦ ਕਰਵਾਉਂਦਾ ਵੀ ਅਸੀਂ ਕਿੰਨਾ ਕੁ ਗੁਰੂ ਸਾਡੇ ਤੇ ਰੀਝਣਗੇ, ਜਾਂ ਅਸੀਂ ਕਿੰਨਾ ਕੁ ਆਪਣਾ ਜੀਵਨ ਸਫਲਾ ਕੀਤਾ ਕਿ ਅਸੀਂ ਆਪਣਾ ਆਪ ਗੁਰੂ ਨੂੰ ਦਿੱਤਾ ਹੋਏ, ਗੁਰੂ ਦੇ ਹੁਕਮ ਦੇ ਵਿੱਚ ਰਹਿੰਦੇ ਹਾਂ ਜੀਵਨ ਗੁਜ਼ਾਰਿਆ ਹੋਏ। ਸੋ ਮੈਂ ਸਮਝਦਾ ਵੀ ਸਾਡੇ ਲਈ ਇਹ ਦਿਨ ਟੁੱਟੀ ਗੰਢਾਣ ਦਾ ਦਿਨ ਹੋਣਾ ਚਾਹੀਦਾ। ਅਸੀਂ ਹਰ ਕੋਈ ਆਪੋ ਆਪਣਾ ਮਨ ਦੇ ਵਿੱਚ ਆਪਣੇ ਜੀਵਨ ਨੂੰ ਦੇਖੀਏ, ਆਪਣੀ ਲਾਈਫ ਨੂੰ ਦੇਖੀਏ ਵੀ ਅਸੀਂ ਸਿੱਖੀ ਦੇ ਕਿਸ ਦਾਇਰਾਕਾਰ ਤੋਂ ਕਿੱਥੇ ਆ ਕੇ ਖਲੋ ਗਏ, ਔਰ ਇਸ ਗੱਲ ਦਾ ਰਿਜ਼ੋਲਵ ਕਰੀਏ ਜਿਹੜੇ ਕਿ ਭਾਈ ਮਤਾ ਹੋਏ ਸਾਡੇ ਮਨ ਦੇ ਵਿੱਚ ਕਿ ਭਾਈ ਅਸੀਂ ਇਹ ਟੁੱਟੀ ਗੰਢਾਣ ਦੇ ਲਈ ਗੁਰੂ ਦੇ ਚਰਨਾਂ ਵੱਲ ਧਿਆਨ ਧਰਦੇ ਹਾਂ। ਅਸੀਂ ਕੀ ਜਿਹੜਾ ਉਹ ਪ੍ਰਣ ਕਰਦੇ, ਗੁਰੂ ਤੋਂ ਅਸੀਂ ਕੀ ਮੰਗਦੇ ਜੀ। ਜੇ ਅੱਜ ਸਾਨੂੰ ਕੇਸ ਸਿਰ ਦੇ ਉੱਤੇ ਭਾਰੀ ਲੱਗਦੇ ਨੇ, ਪੱਗ ਦਾ ਭਾਰ ਜ਼ਿਆਦਾ ਲੱਗਦਾ ਹੈ, ਜਿਹੜੇ ਵੀਰ ਸਾਡੇ ਵੀਰ ਭੈਣਾਂ ਪਤਤਪੁਣੇ ਵੱਲ ਜਾਂਦੇ ਨੇ, ਘੱਟੋ ਘੱਟ ਇੰਨਾ ਕਿ ਇੱਕ ਸਟੈਪ ਹੋਏ ਕਿ ਭਾਈ ਜੇ ਟੁੱਟੀ ਗੰਢਾਣ ਦੇ ਤੇ ਜਿਨ੍ਹਾਂ ਨੇ ਜਿਹੜੇ ਰੂਪ 'ਚ ਨੇ ਜਾਂ ਅੰਮ੍ਰਿਤਧਾਰੀ ਨੇ, ਉਹ ਇਹ ਦੇਖਣਗੇ ਵੀ ਸਿਰਫ ਅੰਮ੍ਰਿਤ ਛਕ ਲੈਣਾ ਜਾਂ 5 ਕਕਾਰਾਂ ਦੀ ਰਹਿਤ ਤਾਂ ਨਾ ਹੀ ਸਿੱਖੀ ਸੀ। ਸਿੱਖੀ ਤਾਂ ਆਪਾ ਕੁਰਬਾਨ ਕਰਨ ਦੀ ਗੱਲ ਹੈ ਜਿਸ ਦੇ ਲਈ, ਔਰ ਉੱਥੇ ਤੁਹਾਡੇ ਤੋਂ ਪ੍ਰਣ ਹੀ ਇਹ ਲਿਆ ਜਾਂਦਾ ਹੈ ਕਿ ਵੀ ਅੱਜ ਤੋਂ ਤੁਹਾਡਾ ਇਹ ਸਿਰ
ਗੁਰੂ ਦੀ, ਗੁਰੂ ਪੰਥ ਦੀ ਅਮਾਨਤ ਹੈ। ਹੁਣ ਜਿਹੜੀ ਚੀਜ਼ ਦੀ ਅਮਾਨਤ ਹੁੰਦੀ ਹੈ, ਤੁਸੀਂ ਫਿਰ ਅਮਾਨਤ 'ਚ ਖਿਆਨਤ ਕਰਦੇ ਹੋ ਜੇ ਤੁਹਾਡਾ ਧਿਆਨ ਉਸ ਪਾਸੇ ਦੀ ਥਾਂ ਤੇ ਦੂਸਰੀਆਂ ਚੀਜ਼ਾਂ ਵੱਲ ਜਾਂਦਾ ਹੈ। ਜੀ ਸੋ ਮੈਂ ਸਮਝਦਾ ਵੀ ਇੱਕ ਤਾਂ ਸਾਡੇ ਲਈ ਇਹ ਆਪਣੇ ਆਪ ਲਈ ਟੁੱਟੀ ਗੰਢਾਣ ਦਾ, ਔਰ ਮੈਂ ਖਾਸ ਤੌਰ ਤੇ ਆਪਣੀਆਂ ਭੈਣਾਂ, ਮਾਤਾਵਾਂ, ਬੱਚੀਆਂ, ਉਹਨਾਂ ਦੇ ਜੇ ਪਰਸਪੈਕਟਿਵ ਤੋਂ ਦੇਖਾਂ ਤੇ ਮਾਈ ਭਾਗੋ ਬਹੁਤ ਵੱਡਾ ਕਰੈਕਟਰ ਹੈ ਸਾਡੀ ਹਿਸਟਰੀ ਦਾ। ਜੀ ਕਿ ਵੀ ਜਿੱਥੇ ਵੀਰ ਡੋਲੇ ਉਹਨਾਂ 'ਚ ਕਮਜ਼ੋਰੀ ਆਈ, ਸਿੰਘਣੀ ਖਲੋਤੀ ਤੇ ਉਹਨਾਂ ਨੂੰ ਵਾਪਸ ਲਿਆ ਕੇ ਉਹਨਾਂ ਦੀ ਟੁੱਟੀ ਗੰਢਾਈ। ਔਰ ਇਹ ਵੀ ਦੁਨੀਆ 'ਚ ਬਹੁਤ ਘੱਟ ਹੀ ਕਿਤੇ ਹੋਇਆ। ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜੇ ਫੌਜੀ ਕਿਸੇ ਜੰਗ ਦੇ ਮੈਦਾਨ 'ਚੋਂ ਭੱਜ ਜਾਂਦੇ ਨੇ, ਜਿਹਨਾਂ ਨੂੰ ਡਿਜ਼ਰਟਰ ਕਿਹਾ ਜਾਂਦਾ, ਉਹ ਵਾਪਸ ਹੀ ਨਹੀਂ ਫੌਜ 'ਚ ਲੈ ਜਾਂਦੇ ਕਿ ਭਾਈ ਇਹ ਇੱਕ ਵਾਰੀ ਭੱਜੇ ਨੇ, ਇਹ ਦੁਬਾਰਾ ਨਹੀਂ ਖਲੋ ਸਕਦੇ। ਜੀ ਲੇਕਿਨ ਇੱਥੇ ਮਾਈ ਭਾਗੋ ਨੇ ਜਿਹੜੇ ਡਿਜ਼ਰਟਰ ਸਨ, ਬੇਦਾਵੀਏ ਸਨ, ਛੱਡ ਕੇ ਗਏ ਸਨ, ਉਹਨਾਂ ਦੀ ਕਮਾਂਡ ਕਰਕੇ ਉਹਨਾਂ ਨੂੰ ਜੇਤੂ ਫੌਜ ਬਣਾਇਆ। ਉਹ ਉਸ ਜੰਗ ਦੀ ਕਮਾਂਡਰ ਹੈ ਮਾਈ ਭਾਗੋ। ਔਰ ਇਹ ਜਿਹੜਾ ਕਰੈਕਟਰ ਹੈ, ਜਿੱਥੇ ਅਸੀਂ ਮਾਈ ਭਾਗੋ ਵਰਗਾ ਇਤਿਹਾਸ ਦਿੱਤਾ ਹੋਏ ਤੇ ਅੱਜ ਸਾਡੇ ਘਰਾਂ ਦੇ ਵਿੱਚ ਖਾਸ ਤੌਰ ਤੇ ਮੈਂ ਦੇਖਦਾ ਵੀ ਜਿਹੜੇ ਬੱਚਿਆਂ ਦੇ ਕੇਸ ਕਤਲ ਕਰਾਉਣ ਦਾ ਰੁਝਾਨ ਹੈ, ਇਹਦੇ 'ਚ ਬੀਬੀਆਂ ਜਿਹੜੀਆਂ ਨੇ ਕਈ ਵਾਰੀ ਆਪਣੀ ਕਨਵੀਨੀਅੰਸ ਦੇ ਲਈ, ਕਈ ਵਾਰੀ ਫੈਸ਼ਨ ਦੇ ਨਾਂ ਥੱਲੇ, ਜਾਂ ਜੋ ਇੱਕ ਰੁਝਾਨ ਬਣ ਗਿਆ ਉਹ ਸਮਝਦੇ ਨੇ ਕਿ ਭਾਈ ਜਿਹੜਾ ਸਿੱਖੀ ਜੀਵਨ ਹੈ ਜਾਂ ਅੰਮ੍ਰਿਤਧਾਰੀ ਜੀਵਨ ਹੈ, ਇਹ ਪਾਬੰਦੀਆਂ ਦਾ ਨਾਂ ਹੈ ਤੇ ਇਹ ਜਿਹੜੀ ਖੁੱਲ੍ਹ ਖੇਡ ਹੈ ਸ਼ਾਇਦ ਇਹਦੇ ਨਾਲ ਪਤਾ ਨਹੀਂ ਉਹਨਾਂ ਨੂੰ ਕੀ ਇਸ ਲਾਈਫ ਸਟਾਈਲ 'ਚੋਂ ਕੱਢ ਲੈਣਗੇ। ਸੋ ਮੈਂ ਸਮਝਦਾ ਵੀ ਸਾਡੇ ਲਈ ਇਹ, ਸਾਡੀਆਂ ਬੀਬੀਆਂ ਭੈਣਾਂ ਲਈ ਇਹ ਭਾਈ ਮਾਈ ਭਾਗੋ ਦਾ ਕਰੈਕਟਰ ਜਿਹੜਾ ਹੈ ਉਹ ਇੱਕ ਆਦਰਸ਼ ਕਰੈਕਟਰ ਹੈ ਜੀ ਕਿ ਭਾਈ ਉਹਨਾਂ ਨੇ ਵੰਗਾਰਿਆ ਵੀ, ਯੋਧਾ ਵੀ ਹੈ ਤੇ ਫਿਰ ਜੀਵਨ ਵੀ ਸਾਰਾ ਸਿੱਖੀ ਪ੍ਰਚਾਰ ਨੂੰ ਸਮਰਪਿਤ ਕੀਤਾ। ਸੋ ਮੈਂ ਸਮਝਦਾ ਵੀ ਅੱਜ ਹਰ ਘਰ ਦੇ ਵਿੱਚ ਜਿਹੜੀ ਸਾਡੀ ਭੈਣ ਹੈ, ਮਾਤਾ ਹੈ, ਬੱਚੀ ਹੈ, ਉਹ ਮਾਈ ਭਾਗੋ ਬਣੇ। ਜੇ ਘਰ 'ਚ ਕੋਈ ਕਮਜ਼ੋਰੀ ਵੀ ਆਉਂਦੀ ਹੈ, ਬੰਦਾ ਕਮਜ਼ੋਰੀ ਵੀ ਦਿਖਾਉਂਦਾ ਹੈ, ਮਰਦ ਜਾਂ ਭਰਾ ਜਾਂ ਕੋਈ ਹੋਰ ਪਰਿਵਾਰ ਦਾ ਜੀ, ਤੇ ਫਿਰ ਮਜ਼ਬੂਤੀ ਦੇ ਨਾਲ ਸਿੱਖੀ ਵੈਲਿਊਜ਼ ਦੇ ਉੱਤੇ, ਪੰਥਕ ਆਜ਼ਾਦੀ ਦੀ ਗੱਲ ਦੇ ਲਈ, ਔਰ ਮੈਂ ਜਦੋਂ ਵੀ ਦੁਹਰਾਉਂਦਾ ਮੇਰਾ ਹਮੇਸ਼ਾ ਇਸ ਦੇ ਲਈ ਰਿਹਾ। ਪਿਛਲੇ ਦਿਨਾਂ 'ਚ ਅਸੀਂ ਜਦੋਂ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਦੀ ਗੱਲ ਕੀਤੀ ਕਿ ਇਤਿਹਾਸ ਦੇ ਵਿੱਚ ਬਹੁਤ ਵੱਡੇ ਰੋਲ ਪਾਸ ਦੇ ਵਿੱਚ ਵੀ ਨੇ, ਅੱਜ ਵੀ ਨੇ, ਪਰ ਅੱਜ ਕਿੰਨੀਆਂ ਕੁ ਸਾਡੀਆਂ ਸਿੱਖ ਬੀਬੀਆਂ ਨੇ ਜਿਨ੍ਹਾਂ ਨੂੰ ਮਾਈ ਭਾਗੋ ਦੇ ਕਰੈਕਟਰ ਦਾ ਜਾਂ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਦਾ ਪਤਾ ਹੈ, ਜਾਂ ਅਜੋਕੇ ਸਮੇਂ ਦੇ ਵਿੱਚ ਬੀਬੀ ਸੁਰਿੰਦਰ ਕੌਰ ਦਾ। ਪਹਿਲੀ ਵਾਰ ਮੈਂ ਦੇਖਿਆ ਵੀ ਚਾਰ ਸਾਹਿਬਜ਼ਾਦੇ ਫਿਲਮ ਤੋਂ ਬਾਅਦ ਜੇ 40 ਮੁਕਤਿਆਂ ਦਾ ਜ਼ਿਕਰ ਵੀ ਹੋ ਰਿਹਾ ਸੀ ਤੇ ਉਹ ਕਹਿੰਦੇ ਜੀ ਸਾਨੂੰ ਹਾਂ ਚਾਰ ਸਾਹਿਬਜ਼ਾਦੇ ਦੇਖ ਕੇ ਇੰਨਾ। ਸੋ ਜੇ ਅੱਜ ਸਾਡੇ ਇਤਿਹਾਸ ਦਾ ਜਾਂ ਦੂਜਾ ਇੰਨਾ ਕੁ ਸੀਮਤ ਗਿਆਨ ਹੈ ਜਾਂ ਇੱਥੋਂ ਤੱਕ ਹੀ ਅਸੀਂ ਮਹਿਦੂਦ ਹੈ ਜੀ, ਤੇ ਫਿਰ ਅਸੀਂ ਕਿੱਥੇ ਜਾਵਾਂਗੇ ਜਾਂ ਬਾਕੀਆਂ ਨੂੰ ਅਸੀਂ ਕੀ ਦੱਸ ਸਕਾਂਗੇ। ਸੋ ਮੈਂ ਇਹ ਸਾਰੇ ਸੈਗਮੈਂਟ ਨੂੰ ਹੀ ਅੱਜ ਹੋਰ ਕੋਈ ਸਿਆਸੀ ਚਰਚਾ ਕੀਤੇ ਬਿਨਾਂ ਜੀ ਉਹਨਾਂ 40 ਮੁਕਤਿਆਂ ਦੀ ਯਾਦ ਨੂੰ, ਜਿਨ੍ਹਾਂ ਨੇ ਆਪਣੀ ਆਪ ਕੁਰਬਾਨ ਕਰਕੇ ਖਿਦਰਾਣੇ ਦੀ ਢਾਬ ਨੂੰ ਮੁਕਤਸਰ ਬਣਾਇਆ। ਔਰ ਮੁਕਤੇ ਦਾ ਮਤਲਬ, ਮੁਕਤ ਦਾ ਮਤਲਬ ਸਾਲਵੇਟਡ ਹੁੰਦਾ ਹੈ, ਜਿਹੜਾ ਲਿਬਰੇਟ ਹੋ ਗਿਆ, ਆਜ਼ਾਦ ਹੋ ਗਿਆ। ਕਿਉਂ ਕਦੇ ਸਰੀਰਾਂ ਦਾ ਮੋਹ ਉਹਨਾਂ ਨੂੰ ਗੁਰੂ ਤੋਂ ਵਿੱਥ ਪਾਉਣ ਦਾ ਕਾਰਨ ਬਣਿਆ ਸੀ ਤੇ ਜਦੋਂ ਉਹਨਾਂ ਨੇ ਸਰੀਰ ਗੁਰੂ ਤੋਂ ਕੁਰਬਾਨ ਕਰ ਦਿੱਤੇ, ਉਹ ਉਸ ਕੰਧ ਤੋਂ ਜਿਹੜੀ ਉਹਨਾਂ ਦੇ ਵਿੱਚ ਆ ਕੇ ਲੱਗ ਗਈ ਸੀ ਉਹਨੂੰ ਉਹਨਾਂ ਨੇ ਤੋੜਿਆ ਔਰ ਉਹ ਮੁਕਤ ਨੇ, ਮੁਕਤੇ ਨੇ। ਔਰ ਕਾਸ਼ ਅਸੀਂ ਵੀ ਅੱਜ ਦੇ ਦਿਨ ਟੁੱਟੀ ਗੰਢਾ ਸਕੀਏ ਔਰ ਬੇਦਾਵੀਏ ਤੋਂ ਗੁਰੂ ਦੇ ਪਿਆਰ ਦੇ ਦਾਅਵੇਦਾਰ ਬਣ ਸਕੀਏ। ਜੀ ਡਾਕਟਰ ਸਾਹਿਬ, ਮਾਘ ਮਹੀਨੇ ਦੀ ਅਹਿਮੀਅਤ ਦੱਸਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਮਾਘ ਮਹੀਨੇ ਦੇ ਨਹੀਂ, 40 ਮੁਕਤਿਆਂ ਦੀ ਹੈਗਾ ਤੇ ਉਹਦੇ ਨਾਲ ਜੁੜਿਆ ਤੇ ਨਾਲ ਨਹੀਂ, ਉਹ ਇੱਕ ਜੰਗ ਜਿਹੜੀ ਹੈ ਇਹ ਸਰਦੀਆਂ ਦੇ ਗਰਮੀਆਂ ਦੇ ਵਿੱਚ ਹੋਈ ਹੈ ਜੀ, ਪਰ ਮੇਲਾ ਮਾਘੀ ਦਾ ਮੁਕਤਸਰ ਦੇ ਵਿੱਚ ਇਸ ਦਿਨ ਦਾ ਜਿਹੜਾ ਉਹ ਪ੍ਰਚਲਿਤ ਹੋਇਆ ਜੀ। ਸੋ ਇਹ 40 ਮੁਕਤਿਆਂ ਦੀ ਅਹਿਮੀਅਤ ਦੀ ਗੱਲ ਹੈ। ਜੀ ਡਾਕਟਰ ਸਾਹਿਬ, ਥੈਂਕ ਯੂ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।